जी दोस्तों, साਰਿਆਂ ਨੂੰ सलाम, सत श्री अकाल, नमस्कार। मैं हाँ अहमद रज़ा और इस टाइम मैं अपने पिंड तो इस टाइम लाइव वीडियो ਦੇ ਨਾਲ ਹਾਜ਼ਰ ਹਾਂ। ਪਿੰਡ ਢਲਦੀ ਹੋਈ ਸ਼ਾਮ, ਤਕਰੀਬਨ ਸੂਰਜ ਇਸ ਟਾਈਮ ਢਲਦਾ ਢਲਣ ਦੇ ਕਰੀਬ ਜਾ ਚੁੱਕਾ ਔਰ ਇੱਥੋਂ ਦੇ ਖੂਬਸੂਰਤ ਨਜ਼ਾਰੇ ਇਹ ਮੈਂ ਸੋਚਿਆ ਕਿ ਤੁਹਾਨੂੰ ਵੀ ਦਿਖਾਇਆ ਜਾਣ, ਕਿਉਂਕਿ ਸ਼ਹਿਰੀ ਲਾਈਫ ਤੋਂ ਬਾਅਦ ਜਦੋਂ ਪਿੰਡ ਆਇਆ ਜਾਂਦਾ ਹੈ ਤੇ ਇਹ ਸਾਰਾ ਕੁਝ ਵੇਖ ਕੇ ਬੜਾ ਹੀ ਚੰਗਾ ਲੱਗਦਾ ਹੈ ਔਰ ਅੱਖਾਂ ਨੂੰ ਇਵੇਂ ਲੱਗਦਾ ਹੈ ਕਿ ਜਿਵੇਂ ਕੋਈ ਤੁਸੀਂ ਕਹਿ ਲਓ ਕਿ ਇੱਕ ਨਵਾਂ ਸਬਜ਼ਾ, ਨਵਾਂ ਉਹਦੇ 'ਚ ਰੰਗਾ ਰੰਗੀ ਔਰ ਸਤਰੰਗੀ ਜਿਹੜੀ ਜ਼ਿੰਦਗੀ ਦੀ ਹੈ ਉਹ ਸਾਨੂੰ ਨਜ਼ਰ ਆਉਂਦੀ ਹੈ। ਜਿੱਥੇ ਸ਼ਹਿਰੀ ਲਾਈਫ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ, ਵੇਖਣ ਨੂੰ ਮਿਲਦੀਆਂ ਨੇ। ਹਰ ਚੀਜ਼ ਦਾ ਇੱਕ ਆਪਣਾ ਤੁਸੀਂ ਕਹਿ ਲਓ ਕਿ ਇੱਕ ਵਜੂਦ ਹੁੰਦਾ ਹੈ। ਜਿਵੇਂ ਸ਼ਹਿਰਾਂ ਦੀ ਲਾਈਫ ਹੈ ਉਸੇ ਤਰੀਕੇ ਦਾ ਨਾਲ ਪਿੰਡਾਂ ਦੀ ਲਾਈਫ ਹੈ ਔਰ ਪਿੰਡ ਦੀ ਲਾਈਫ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਪਿੰਡ ਹਮੇਸ਼ਾ ਸ਼ਹਿਰਾਂ ਨੂੰ ਆਬਾਦ ਰੱਖਦਾ ਹੈ। ਇਹ ਸ਼ਹਿਰਾਂ ਦੀ ਵਜ੍ਹਾ ਤੋਂ ਹੀ ਅਸੀਂ ਕਹਿ ਸਕਦੇ ਹਾਂ ਕਿ ਪਿੰਡ ਆਬਾਦ ਹਨ, ਕਿਉਂਕਿ ਸ਼ਹਿਰ ਸਾਰਾ ਕੁਝ ਪੈਦਾ ਆਪਣੇ ਤੌਰ 'ਤੇ ਨਹੀਂ ਕਰਦਾ। ਸ਼ਹਿਰ ਸਿਰਫ ਮੰਡੀ ਬਣਾਉਂਦਾ ਹੈ, ਪੈਦਾ ਉਹ ਪਿੰਡ ਤੋਂ ਹੀ ਹੁੰਦਾ ਹੈ। ਔਰ ਇਹ ਤੁਸੀਂ ਇਸ ਟਾਈਮ ਦੇਖ ਰਹੇ ਹੋ, ਦੁਨੀਆ ਦੇ ਜਿਹੜੇ ਕੋਨੇ ਦੇ ਵਿੱਚ ਵੀ ਬੈਠੇ ਹੋ, ਕਿ ਅਸੀਂ ਇਸ ਟਾਈਮ ਸਾਡੇ ਜ਼ਿਮੀਂਦਾਰਾਂ ਦੇ ਅਕਸਰ ਤੁਸੀਂ ਦੇਖਦੇ ਹੋਵੋਗੇ ਕਿ ਡੇਰੇ ਇਹ ਮੱਝਾਂ ਜ਼ਰੂਰ ਆਉਂਦੀਆਂ ਹਨ। ਸੋ ਇਹ ਤੁਹਾਨੂੰ ਵੀਡੀਓ ਦੇ ਵਿੱਚ ਵੀ ਮੱਝਾਂ ਕਾਫੀ ਸਾਰੀਆਂ ਉਹ ਨਜ਼ਰ ਆ ਰਹੀਆਂ ਹੋਣਗੀਆਂ ਔਰ ਇਹਦੇ ਵਿੱਚ ਜਿਤਨਾ ਅਸੀਂ ਦੁੱਧ ਯੂਜ਼ ਕਰਨੇ ਆ, ਇੱਕ ਤਾਂ ਡਾਇਰੈਕਟ ਅਸੀਂ ਦੁੱਧ ਹੀ ਤਾਂ ਯੂਜ਼ ਕਰਨੇ ਆ ਜਾਂ ਉਹਦੇ ਨਾਲ ਨਾਲ ਅਸੀਂ ਯੂਜ਼ ਕਰਨੇ ਆ ਦੂਸਰਾ ਕੰਪਨੀਜ਼ ਦਾ ਨੈਸਲੇ ਹੈ, ਐਂਗਰੋ ਹੈ ਜਾਂ ਹੋਰ ਹਲੀਬ ਹੈ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ। ਅਤੇ ਉਹਨਾਂ ਸਾਰਿਆਂ ਦਾ ਇਹੀ ਹੁੰਦਾ ਹੈ ਕਿ ਉਹਨਾਂ ਦੇ ਪਿੱਛੇ ਇਹੀ ਦੁੱਧ ਇੱਥੋਂ ਪਿੰਡਾਂ ਤੋਂ ਹੀ ਜਾਂਦਾ ਹੈ। ਸੋ ਇਸ ਤੋਂ ਅੱਗੇ ਚੱਲਦੇ ਹਾਂ, ਥੋੜ੍ਹਾ ਜਿਹਾ ਤੁਹਾਨੂੰ ਦਿਖਾਇਆ ਕਿ ਇਸ ਟਾਈਮ ਚਿੜੀਆਂ ਦੀ ਚਹਿਚਹਾਟ ਜਿਹੜੀ ਹੈ, ਪਰਿੰਦਿਆਂ ਦੀ, ਉਹ ਵੀ ਚੁੱਕ ਸਰਦੀ ਹੈ ਔਰ ਸਰਦੀ ਦੇ ਵਿੱਚ ਦਰਖਤਾਂ ਦਾ ਤੇ ਤੁਸੀਂ ਕਹਿ ਸਕਦੇ ਹੋ ਕਿ ਉਹ ਉਤਨੀ ਖੂਬਸੂਰਤ ਹੁੰਦੀ, ਲੇਕਿਨ ਸ਼ਾਮ ਚੁੰਕ ਹੋ ਰਹੀ ਹੈ ਇਸ ਲਈ ਪਰਿੰਦੇ ਹੁਣ ਇਹ ਇੱਕ ਬੋੜ ਦਰਖਤ ਹੈ ਔਰ ਬੜਾ ਘਣਾ ਦਰਖਤ ਹੁੰਦਾ, ਇਹਦੇ ਬੜੇ ਵੱਡੇ ਪੱਤੇ ਹੁੰਦੇ ਨੇ ਔਰ ਇੱਥੇ ਦੇ ਡੇਰੇ ਦੇ ਵਿੱਚ ਇੱਕ ਲੱਗਾ ਹੋਇਆ ਬੋੜ ਦਾ ਦਰਖਤ ਔਰ ਇਸ ਟਾਈਮ ਧੁੱਪ ਵਗੈਰਾ ਉਹ ਨਿਕਲੀ ਹੋਈ ਹੈ, ਆਸਮਾਨ ਬਿਲਕੁਲ ਸਾਫ਼ ਹੋ ਚੁੱਕਾ ਹੈ। ਦੇਖੋ ਹੁਣ ਅੱਗੇ ਧੁੰਦ ਦਾ ਕੀ ਸੂਰਤ ਬਣਦੀ ਔਰ ਇਹ ਫਿਰ ਡੇਰੇ ਦੇ ਨਾਲ, ਘਰ ਦੇ ਨਾਲ ਕੋਈ ਬਹੁਤ ਦੂਰ ਤੁਹਾਨੂੰ ਨਹੀਂ ਇਹ ਕੋਈ ਸਬਜ਼ਾ ਜਾਂ ਇਹ ਸਾਰਾ ਜਿਹੜਾ ਚਾਰਾ ਵਗੈਰਾ ਉਹ ਦੂਰ ਨਹੀਂ। ਕੋਸ਼ਿਸ਼ ਇਹੀ ਹੁੰਦੀ ਕਿ ਡੇਰੇ ਦੇ ਨਾਲ ਹੀ ਉਹਦੀ ਬਿਜਾਈ ਹੋ ਲਈ ਜਾਵੇ ਔਰ ਇਹ ਹੈ ਖਿਦਮਤ ਤੁਸੀਂ ਦੇਖੋ ਜੀ ਮੱਝਾਂ ਦੀ ਹੋ ਰਹੀ ਹੈ। ਇਹ ਹਨ ਜੀ, ਕਾਮੇ ਦਾ ਨਾਮ ਹੈ ਜੀ ਮੁਹੰਮਦ ਇਕਰਾਮ ਵੱਟੂ ਸਾਹਿਬ ਔਰ ਇਹ ਹਲਕਾ ਹਲਕਾ ਮੁਸਕਾਉਂਦੇ ਆ ਔਰ ਹੁਣੇ ਤੁਹਾਨੂੰ ਦਿਖਾਣਗੇ ਮਿਲਾਂਗੇ। ਦੇਖੋ ਜੋ ਬਜ਼ਾਰ ਸਨ ਲੱਗਦਾ ਹੈ ਕਿ ਬੜੀ ਕਾਮ ਜਿਹੀ ਚੀਜ਼ ਹੈ, ਉਹਦੇ ਪਿੱਛੇ ਵੀ ਕਿਤਨੀ ਮਿਹਨਤ ਹੁੰਦੀ ਹੈ। ਇਹਦੇ ਨਾਲ ਤੁਹਾਨੂੰ ਫਿਰ ਉਹ ਕੀ ਕਹਿੰਦੇ ਨਾ ਕਿ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ। ਸੋ ਇਹ ਜ਼ਿਮੀਂਦਾਰਾਂ ਦਾ ਵੀ ਜਿਹੜਾ ਹੈ ਇਹੀ ਹਾਲ ਹੁੰਦਾ ਕਿ ਉਹ ਬੜਾ ਆਸਾਨ ਲੱਗਦਾ ਹੈ ਕਿ ਸ਼ਾਇਦ ਜ਼ਿਮੀਂਦਾਰਾ ਬਹੁਤ ਆਸਾਨ ਹੋਏਗਾ, ਜਾਨਵਰ ਪਾਲਣੇ ਬਹੁਤ ਆਸਾਨ ਹੁੰਦੇ ਨੇ, ਲੇਕਿਨ ਜਿਹੜੇ ਪਾਲਦੇ ਨੇ ਉਹਨਾਂ ਨੂੰ ਹੀ ਪਤਾ ਹੈ। ਸੋ ਆਓ ਜੀ ਇਕਰਾਮ ਸਾਹਿਬ ਤੋਂ ਅੱਗੇ ਚੱਲਦੇ ਹਾਂ। ਹਾਂਜੀ, ਇਹ ਹੈ ਮੋਤੀ ਦੀਆਂ ਮੈਂ ਤੁਹਾਡੇ ਨਾਲ ਕੋਈ ਦੋ ਵੀਡੀਓ ਤੋਂ ਮੈਨੂੰ ਯਾਦ ਹੈ ਮੈਂ ਸ਼ੇਅਰ ਕਰ ਚੁੱਕਾ ਹਾਂ। ਇਹ ਉਹ ਕੁੱਤਾ ਹੈ ਜਿਹੜਾ ਲੜਾਈ ਵਾਲਾ ਕੁੱਤਾ ਹੁੰਦਾ ਔਰ ਸਾਡੀ ਸਾਈਡ 'ਤੇ ਡੇਰਿਆਂ 'ਤੇ ਮੁਖਤਲਿਫ ਲੋਕ ਜਿਹੜੇ ਹਨ ਉਹ ਇਹ ਕੁੱਤੇ ਪਾਲਦੇ ਹਨ, ਲੜਾਈ ਵਾਲੇ ਕੁੱਤੇ ਹੁੰਦੇ ਨੇ। ਲੇਕਿਨ ਇਹਦੇ ਨਾਲ ਕੁਝ ਖਾਸ ਇਹ ਇਤਨਾ ਨਹੀਂ ਲੜਾਇਆ ਗਿਆ, ਤੁਸੀਂ ਇਹਨੂੰ ਦੇਖ ਸਕਦੇ ਹੋਗੇ। ਕੋਈ ਕਿਤਨਾ ਮੁਨੀਬ ਕਿਤਨੇ ਟਾइम ਇਸ ਨੂੰ ਲੜਾਇਆ ਗਿਆ? 3-4 ਟਾइम ਲੜਾਇਆ? ਹਾਂਜੀ 3-4 ਟਾइम। अच्छा, 3-4 ਵਾਰੀ ਦੱਸ ਰਹੇ ਨੇ ਜੀ ਇਹਨੂੰ ਲੜਾਇਆ ਗਿਆ ਹੈ। और ये कैसा है, कोई विनर है या अजे तक नहीं विनर? विनर है, विनर है। अच्छा, कितने लड़ाया? चकवाल भी लड़ाया जी। अच्छा, फैसलाबाद भी लड़ाया, हवेली भी लड़ाया। अच्छा। औरंगाबाद लड़ाया जी। तो ये क्यों लड़ाते हैं? कुछ सिर्फ शौक होता है या वैसे कोई इहदे पिछे कोई बिजनेस पर्पज होता है, कोई कुछ कमाई होती? बस शौक होता है जट दा। अच्छा, जट्टां दा शौक है। हाँ जी, जट्टां दा शौक है। चंगा कुत्ता पालना हाँ जी, चंगा ते चंगा उन्हें लड़ाना। हाँ जी, हाँ जी। ये फिर जेड़ा दूसरा कुत्ता होंदा कदी तरस नहीं आंदा तुहानू? जेड़ा जिस नूं मार पै रही होंदी जिस नूं? तरस तो होंदा है जी। हाँ, दर्द नहीं होंदा एडा। अच्छा अच्छा अच्छा, उस टाइम ये भी जोश च आए होंदे? हाँ जी, जोश है। अच्छा 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 अच्छा।
ਸੋ ਜੀ ਇਹ ਹੈ ਮੋਤੀ ਕੁੱਤਾ, ਔਰ ਇਹਦਾ ਮੇਰੇ ਖਿਆਲ ਦੱਸ ਰਿਹਾ ਸੀ ਕੋਈ ਅੱਗੇ ਵੀ ਤੁਸੀਂ ਰੱਖਾ ਹੋਇਆ। हाँ जी अगे भी रखा। ਇਹ ਹੁਣ ਕਦੋਂ ਕੋਈ ਲੜਾਈ ਵਗੈਰਾ ਹੀ ਹੈ ਇਹਦੀ ਕੁਛ ਕਰੀਬ ਹੈ? हाँ जी दूजे महीने 22 तरीक ਅੱਛਾ। 2020 चकवाल फिर जाना तो पिछले ਦੁਬਾਰਾ साल ਤੋਂ गए थे। ਚਕਵਾਲ ਜਾ ਰਹੀ ਹੈ? हाँ जी दोबारा चकवाल जा रही है। ਅੱਛਾ ਅੱਛਾ ਅੱਛਾ। ਔਰ ਇਸ ਟਾਈਮ ਜੀ ਅਸੀਂ ਖੜੇ ਹਾਂ, ਇਹ ਹੈ ਬਸਤੀ ਬਟੂਆਂ ਵਾਲੀ, ਤਹਿਸੀਲ ਮਿੰਚਨਾਬਾਦ ਹੈ। ਔਰ ਮਿੰਚਨਾਬਾਦ ਤੋਂ ਦਿਨ ਲੰਘਦੇ ਵਾਲੇ ਪਾਸੇ ਕੋਈ 4-5 ਕਿਲੋਮੀਟਰ ਤੋਂ ਦੂਰ ਹੈ ਸਾਡਾ ਪਿੰਡ ਹੈ। ਔਰ ਮੈਂ ਇਸ ਟਾਈਮ ਆਪਣੇ ਪਿੰਡ ਦੇ ਵਿੱਚ ਮੌਜੂਦ ਹਾਂ। ਮੇਰੀ ਕੋਸ਼ਿਸ਼, ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ, ਕਿ ਤੁਹਾਨੂੰ ਸ਼ਹਿਰੀ ਲਾਈਫ ਦੇ ਨਾਲ ਨਾਲ ਹੋਰ ਜਿਹਦੇ ਨਾਲ ਕੋਈ ਬਹੁਤ ਸਾਰੇ ਐਲੀਮੈਂਟ ਹੁੰਦੇ ਨੇ, ਜਿਹਦੇ 'ਚ ਨਿਊਜ਼ ਫੈਕਟਰ ਹੁੰਦਾ ਹੈ, ਕੁਛ ਨਵਾਂ ਤੁਹਾਨੂੰ ਦਿਖਾਉਣਾ ਹੁੰਦਾ ਹੈ, ਕੁਝ ਜ਼ਹਿਨੀ ਹਮਾਂਗੀ ਸਾਂਝ ਪੈਦਾ ਕਰਨੇ ਵੀਡੀਓ, ਉਹ ਤੁਸੀਂ ਕਰਤਾਰਪੁਰ ਦੀਆਂ ਬੇਤਾਸ਼ਾ ਦੇਖਦੇ ਹੋ। ਬਾਕੀ ਇਸ ਤੋਂ ਇਲਾਵਾ ਹੋਰ ਸੂਫੀਜ਼ਮ ਨਾਲ ਜੁੜੀਆਂ ਹੋਈਆਂ ਵੀਡੀਓ, ਪੰਜਾਬੀਜ਼ਮ ਦੇ ਨਾਲ। ਲੇਕਿਨ ਫਿਰ ਇਹ ਹੈ ਕਿ ਇੱਕ ਪੰਜਾਬੀ ਰਹਿਤਲ ਜਿਹੜੀ ਸਾਡੀ ਹੈ ਉਹ ਕਿਸ ਤਰ੍ਹਾਂ ਦੀ ਹੈ, ਔਰ ਖਾਸ ਕਰ ਪਿੰਡਾਂ ਥਾਵਾਂ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਹੈ, ਉਹ ਵੀ ਫਿਰ ਲਾਜ਼ਮੀ ਅਸੀਂ ਤੁਹਾਨੂੰ ਦਿਖਾਉਂਦੇ ਹੁੰਦੇ ਹਾਂ। ਸੋ ਇੱਕ ਸ਼ੌਕ ਜਿਹੜਾ ਹੈ ਉਹ ਇਹ ਮੇਰਾ ਵੀ ਹੈ ਕਿ ਮੈਂ ਬੈਲੈਂਸ ਰੱਖਿਆ ਕਰਾਂ ਚੀਜ਼ਾਂ ਨੂੰ, ਵਨ ਸਾਈਡਡ ਨਾ ਹੋ ਜਾਇਆ ਕਰੀਏ। ਸੋ ਪਿੰਡ 'ਚ ਤੇ ਪਿੰਡ ਦੇ ਵਿੱਚ ਫਿਰ ਤੁਸੀਂ ਦੇਖੋਗੇ। ਚਲਿਏ ਜੀ ਅੱਗੇ ਕੋਈ ਪੱਠੇ ਪੁੱਠੇ ਵੇਖੀਏ। हाँ जी हाँ जी हाँ जी। ਆਓ ਜੀ। ਇੱਥੇ ਥੱਲੇ ਇਹ ਜਗ੍ਹਾ ਦੇ ਵਿੱਚ ਕੋਈ ਚਿੱਕੜ ਚੁੱਕੜ ਤਾਂ ਨਹੀਂ ਹੋਣਾ? मैं जी दिक्कत नहीं है जी। ਅੱਛਾ ਜੀ ਅੱਛਾ ਜੀ। ਲਓ ਜੀ, ਇਹ ਜਿਸ ਤਰ੍ਹਾਂ ਪਹਿਲੇ ਦੱਸ ਰਹੇ ਸੀ ਕਿ ਇਹ ਹੈ, ਇਹਨੂੰ ਸਾਡੀ ਸਾਈਡ ਤੇ ਪੱਠੇ ਬੋਲਿਆ ਜਾਂਦਾ। ਇਹ ਚਾਰਾ ਹੈ ਇਹਨਾਂ ਦਾ ਨਾ, ਜਾਨਵਰਾਂ ਦਾ। ਔਰ ਜਿਹੜੇ ਤੁਸੀਂ ਇਹ ਫੁੱਲ ਦੇਖ ਰਹੇ ਹੋਵੋਗੇ, ਇਹ ਹਨ ਸਰਸੋਂ ਦੇ ਫੁੱਲ। ਔਰ ਇਹ ਸਰਸੋਂ ਦੇ ਫੁੱਲਾਂ ਤੋਂ ਪਹਿਲੇ ਯਕੀਨਨ ਇਹਨਾਂ ਦਾ, ਜੇ ਤੁਸੀਂ ਪੰਜਾਬ ਵਾਸੀ ਹੋ ਤੇ ਤੁਸੀਂ ਸਾਗ ਸਰੋਂ ਦਾ ਲਾਜ਼ਮੀ ਖਾਇਆ ਹੋਵੇਗਾ। ਸੋ ਇਹੀ ਹੈ ਜਿੱਥੋਂ ਸਰੋਂ ਦਾ ਸਾਗ ਬਣਦਾ ਹੈ। ਇਹ ਜਿਹੜੇ ਪੱਤੇ ਹਨ, ਇਹ ਜਦੋਂ ਕੱਚੇ ਹੁੰਦੇ ਹਨ ਤੇ ਇਹ ਸਾਗ ਬਣਦਾ ਹੈ। ਤਕਰੀਬਨ ਇਹ ਚਾਰਾ ਜਦੋਂ ਲੱਗ ਜਾਂਦਾ ਤੇ 1 ਮਹੀਨੇ ਬਾਅਦ ਉਹ ਸਾਗ ਬਣਨ ਦੇ ਕੰਮ ਸ਼ੁਰੂ ਹੋ ਜਾਂਦਾ। ਇਸ ਤੋਂ ਬਾਅਦ ਫਿਰ ਦਰਮਿਆਨ ਦੇ ਵਿੱਚ ਕੋਈ ਜ਼ਿਮੀਂਦਾਰ ਬਾਕੀ ਬਰਸੀਮ ਦੇ ਪੱਠੇ ਵਗੈਰਾ ਉਹ ਕਰ ਲੈਂਦੇ ਨੇ ਤੇ ਇਹ ਛੱਡ ਦਿੰਦੇ ਨਾਲ। ਇਹ ਜਿਹੜੀ ਸਰੋਂ ਹੈ, ਇਹ ਸਰੋਂ ਦੇ ਫੁੱਲ ਇਹ ਪੱਕਣਗੇ ਔਰ ਇਹ ਅਗਲਾ ਕੰਮ ਇਹਨਾਂ ਦਾ ਉਹ ਹੋਏਗਾ ਕਿ ਇਹਦੇ 'ਤੇ ਸਰਸੋਂ ਦਾ ਜਿਹੜਾ ਤੇਲ ਹੈ ਉਹ ਫਿਰ ਇੱਥੋਂ ਇਹਦਾ ਇਹੀ ਜਿਹੜੀ ਸਰੋਂ ਹੈ ਇਸ ਤੋਂ ਬਣਾਇਆ ਜਾਏਗਾ। ਉਹ ਸਰੋਂ ਦਾ ਤੇਲ ਤਾਂ ਇੱਕ ਤਾਂ ਖਾਣ ਪੀਣ ਦੀ ਚੀਜ਼ਾਂ ਦੇ ਵਿੱਚ ਯੂਜ਼ ਹੁੰਦਾ, ਦੂਸਰਾ ਫਿਰ ਇਹਦੇ 'ਤੇ ਇਹ ਆਇਲ ਜਿਹੜਾ ਹੈ ਖਾਸ ਕਰ ਵਾਲਾਂ ਵਾਸਤੇ, ਔਰ ਬਹੁਤ ਸਾਰੀ ਚੀਜ਼ਾਂ ਜਿਹੜੇ ਸਾਡੇ ਬਾਕੀ ਆਇਲਸ ਬਣੇ ਹੋਏ ਹੁੰਦੇ ਨੇ ਉਹਦੇ ਵਿੱਚ ਵੀ ਇਹਦਾ ਇਸਤੇਮਾਲ ਹੁੰਦਾ ਹੈ। ਔਰ ਇਹ ਉਹ ਇਹੀ ਹੈ ਸਰੋਂ ਜਿਹੜੀ ਹੈ, ਉਹ ਇਹ ਸੀ ਜੋ ਤੁਹਾਨੂੰ ਦਿਖਾ ਰਹੇ। ਸੋ ਆਓ ਜੀ ਅੱਗੇ ਚੱਲਦੇ ਹਾਂ। ਚੰਗਾ ਲੱਗ ਰਹੀ ਹੈ ਇਸ ਟਾਈਮ ਬਰਸੀਮ ਦੀ ਫਸਲ ਦੇ ਵਿੱਚ ਹਲਕੀ ਹਲਕੀ, ਤੁਸੀਂ ਕਹਿ ਰਹੇ ਹੋ ਕਿ ਇਸ ਟਾਈਮ ਤਰੇਲ ਜਿਹੜੀ ਉਹ ਪੈਣਾ ਸ਼ੁਰੂ ਹੋ ਰਹੀ ਹੈ ਤੇ ਤਰਵਾਟ ਜਿਹੜੀ ਹੈ ਉਹ ਧੁੱਪ ਅੱਜ ਨਿਕਲੀ ਸੀ, ਉਸ ਤੋਂ ਬਾਅਦ ਫਿਰ ਇਹ ਹੁਣ ਇਸ ਟਾਈਮ ਚੰਗੀ ਲੱਗ ਰਹੀ। ਹਾਂਜੀ ਮਨੀਸ਼ ਸਾਹਿਬ, ਅੱਗੇ ਕਿੱਥੇ ਜਾ ਰਹੇ ਹਾਂ ਆਪਾਂ? बस तो नहीं दी जी ਅੱਛਾ ਅੱਛਾ ਅੱਛਾ। अगले एकड़। ਹਾਂ ਹਾਂ। ਅੱਛਾ, ਇਹ ਉਹ ਸਾਹਮਣੇ ਜਿਹੜੀ ਤੁਹਾਨੂੰ ਪਿੱਛੇ ਨਜ਼ਰ ਆ ਰਹੀ ਹੈ, ਇਹ ਉਹ ਬੇਰ ਹੈ ਜਿਸ ਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ ਇਸ ਇੱਕ ਬੇਰ ਤੇ 2 ਤਰ੍ਹਾਂ ਦੇ ਬੇਰ ਜਿਹੜੇ ਹਨ ਉਹ ਲੱਗਦੇ ਨੇ। ਕੋਕਣ ਵੀ ਤੇ ਸਾਡੀ ਸਾਈਡ ਤੇ ਸਿਉ ਬੋਲਿਆ ਜਾਂਦਾ, ਸਿਉ ਤੇ ਕੋਕਣ, ਉਹ ਇੱਕ ਹੀ ਬੇਰ ਤੇ 2 ਤਰ੍ਹਾਂ ਦੇ ਬੇਰ ਲੱਗਦੇ ਨੇ ਕਿ ਉਸ ਨੂੰ ਪਿਉਂਦ ਕਰ ਦਿੱਤਾ ਸੀ, ਪਿਉਂਦਕਾਰੀ ਤੋਂ ਬਾਅਦ ਇਹ ਫਿਰ ਹੋਇਆ। ਔਰ ਇਹ ਤੁਸੀਂ ਦੇਖ ਰਹੇ ਹੋਵੋਗੇ ਕਿ ਅੱਗੇ ਤੋਂ ਨਜ਼ਰ ਆ ਰਹੀ ਹੈ ਕਿ ਇਹ ਸਾਡੇ ਜ਼ਿਮੀਂਦਾਰ ਇਹ ਫਿਰ ਉਹ ਸ਼ਹਿਰ ਤੋਂ ਸਬਜ਼ੀਆਂ ਉਹ ਲਿਆ ਕੇ ਨਹੀਂ ਖਾਂਦੇ, ਬਲਕਿ ਇਹਨਾਂ ਨੇ ਆਪਣਾ ਹੀ ਥੋੜ੍ਹਾ ਬਹੁਤ ਆਪਣੇ ਯੂਜ਼ੇਜ ਵਾਸਤੇ ਇਹ ਉਗਾਈਆਂ ਹੁੰਦੀਆਂ ਚੀਜ਼ਾਂ। ਜਿਵੇਂ ਤੁਹਾਨੂੰ ਇਹ ਪੱਤੇ ਪਾਲਕ ਦੇ ਨਜ਼ਰ ਆ ਰਹੇ ਹੋਣਗੇ, ਪਾਲਕ ਦੇ ਨਾਲ ਨਾਲ ਇਹ ਤੁਹਾਨੂੰ ਧਨੀਆ ਨਜ਼ਰ ਆ ਰਹੀ ਹੋਵੇਗਾ, ਔਰ ਧਨੀਆ ਦੇ ਨਾਲ ਨਾਲ ਅੱਗੇ ਇਹ ਥੂਮ ਇਹ ਉਗਾਇਆ ਹੋਇਆ। ਇਸੇ ਤਰੀਕੇ ਨਾਲ ਅੱਗੇ ਆ ਜਾਂਦੇ, ਇਹ ਮੇਥੀ ਹੈ। हाँ जी हाँ जी मैं ਇਹ ਕੋਈ ਪੌਦੇ ਇਹ ਮੇਥੀ ਦੇ। ਅੱਛਾ, ਮੂਲੀ ਵੀ ਲੱਗੀ ਹੋਈ ਜੀ ਕੁਛ ਇੱਥੋਂ, ਉਹ ਜਿਹੜੀਆਂ ਨੂੰ ਪੁੱਟ ਲਈਆਂ ਗਈਆਂ, ਬਾਕੀ ਕੁਛ ਹਨ ਮੂਲੀਆਂ। ਔਰ ਇਹ ਪਿਆਜ਼ ਤੁਹਾਨੂੰ ਨਜ਼ਰ ਆ ਰਹੀ ਹੈ ਜੋ ਮੋਟਾ ਹੈ, ਇਹ ਪਿਆਜ਼ ਹੈ। ਔਰ ਕੁਛ ਮਜ਼ੀਦ ਪਿਆਜ਼ ਅੱਗੇ ਨਾਲ ਨਾਲ ਉਹ ਲੱਗ ਵੀ ਰਿਹਾ। ਇਹ ਸ਼ਾਮ ਦੇ ਪਰਿੰਦੇ
ਇਹ ਅਜੇ ਤੱਕ ਇਹ ਨਹੀਂ ਪਤਾ ਚੱਲਾ ਕਿ ਪਰਿੰਦੇ ਕਿੱਥੇ ਜਾਂਦੇ ਨੇ। ਅਸੀਂ ਇਹਨਾਂ ਨੂੰ ਦਿਨ ਚੜ੍ਹਦੇ ਵਾਲੇ ਪਾਸੇ ਹੀ ਸ਼ਾਮ ਦਾ ਅਸੀਂ ਦੇਖਿਆ ਹੈ ਕਿ ਸ਼ਾਮ ਨੂੰ ਇਹ ਜਾਂਦੇ ਨੇ। ਔਰ ਇਸ ਟਾਈਮ ਅਗਰ ਤੁਹਾਨੂੰ ਮੈਂ ਆਪਣੇ ਘਰਾਂ ਦਾ ਮੰਜ਼ਰ ਦਿਖਾਵਾਂ ਤੇ ਉਹ ਤੁਸੀਂ ਇਹ ਦੇਖ ਸਕਦੇ ਹੋ, ਇਹ ਤੁਹਾਨੂੰ ਨਜ਼ਰ ਆ ਰਹੀ ਹੈ। ਔਰ ਇਹ ਪਰਿੰਦੇ ਜਿਹੜੇ ਹਨ ਇਹ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਨੇ। ਵੱਲ ਆਲਮ ਰੱਬ ਜਾਣਦਾ ਹੈ ਕਿ ਇਹਨਾਂ ਨੇ ਆਪਣੇ ਘਰ ਕਿੱਥੇ ਬਣਾਏ ਹੋਏ ਨੇ। ਔਰ ਇਹ ਚਾਰ ਚਫੇਰੇ ਸਬਜ਼ਾ ਹੀ ਸਬਜ਼ਾ, ਜਿੱਥੇ ਵੀ ਅਸੀਂ ਦੇਖੀਏ ਸਾਨੂੰ ਸਬਜ਼ਾ ਹੀ ਨਜ਼ਰ ਆਏਗਾ। ਸੋ ਥੋੜਾ ਅੱਗੇ ਨਿਕਲਨੇ ਆ। ਇਹ ਮਨੀਬ ਜਿਹੜਾ ਅੱਗੇ ਉਹ ਇਹ ਚਿੱਟਾ ਚਿੱਟਾ ਵਾਈਟ ਵਾਈਟ ਨਜ਼ਰ ਆ ਰਿਹਾ ਉਹਨਾਂ ਦੇ ਥੱਲੇ, ਇਹ ਕੀ ਲਾਇਆ ਹੋਇਆ ਜੀ? ਪੰਜਾਬੀ ਨੂੰ ਮੁੰਗਰੇ ਆਖਦੇ ਜੀ, ਮੁੰਗਰੇ। ਅੱਛਾ, ਇਹ ਕੁਛ ਅਜੇ ਇਹ ਪੱਠੇ ਤੁਸੀਂ ਕਹਿ ਲਓ ਕਿ ਪਿਛੇਤੇ ਨੇ, ਉਹ ਪਹਿਲੇ ਵਾਲੇ ਸਰੋਂ ਵਾਲੇ ਤੋਂ ਤਾਂ ਬਹੁਤ ਜਲਦੀ ਹੋ ਗਏ, ਇਹ ਥੋੜੇ ਪਿਛੇਤੇ ਨੇ। ਔਰ ਇਹ ਅਸੀਂ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਇਹ ਭਰੇ ਹੋਏ ਹਨ। ਇੱਕ ਦੋਸਤ ਨੇ ਕੋਈ ਸਵਾਲ ਕੀਤਾ, ਮੈਂ ज़रा ਲਾਈਵ ਮੈਂ ਦੇਖ ਨਹੀਂ ਪਾਇਆ, ਅਗਰ ਮੁਨਾਸਿਬ ਸਮਝਣ ਤਾਂ ਦੁਬਾਰਾ ਉਹੀ ਕਾਪੀ ਪੇਸਟ ਕਰ ਦੇਣ ਜਾਂ ਦੁਬਾਰਾ ਸਵਾਲ ਪੁੱਛ ਲੈਣ। ਕੁਝ ਪੁੱਛਿਆ ਹੈ ਲੇਕਿਨ मैं वो देख नहीं पाया, काइंडली मेरे तो दोबारा पूछ लो। ਇਹ ਕੁਛ ਹੋਰ ਜੀ ਆਪਣਾ ਉਗਾਉਣ ਵਾਲੀ ਸਾਈਡ ਤੇ ਅਗਰ ਆਈਏ ਤੇ ਯਾਰ ਇਹ ਇਸ ਟਾਈਮ ਜੀ ਸਾਡੇ ਨਾਲ ਹਨ ਮੁਨੀਬ ਸਾਹਿਬ, ਮੁਨੀਬ ਵੱਟੂ ਸਟੂਡੈਂਟ ਹਨ। ਤੇ ਮੁਨੀਬ ਵੱਟੂ ਸਾਹਿਬ ਇਹ ਦੱਸੋ ਬਈ ਇਹ ਕੀ ਹੈ ਜਿਹੜਾ ਅਸੀਂ ਇਹ ਵੇਖ ਰਹੇ ਹਾਂ? ਇਹ ਜੀ ਮੁੰਗਰੇ ਹੈਗੇ ਜੀ, ਪੰਜਾਬੀ ਸਥਿਤ ਨੇ ਆਪਣੇ। ਅੱਛਾ, ਇਹ ਉਹ ਮੁੰਗਰੇ ਜਿਹੜੇ ਹੋਏ ਹਨ, ਨਾ ਪਰੌਠਾ ਬਣਦਾ ਜੀ। ਇਹ ਉਹ ਹੈ ਜੀ ਜਿਹੜਾ ਤੁਸੀਂ ਮੁੰਗਰਿਆਂ ਦੇ ਵਿੱਚ ਪਰਾਠੇ ਪਾਉਂਦੇ ਹੋ ਤੇ ਉਹ ਅਸੀਂ ਖਾਈਦਾ। ਇਹ ਨਾਲ ਨਾਲ ਜਿਹੜੇ ਤੁਹਾਨੂੰ ਪੌਦੇ ਨਜ਼ਰ ਆ ਰਹੇ ਨੇ ਇਹ ਸੌਂਫ ਦੇ ਹਨ। ਇਹ ਸੌਂਫ ਬਣਦਾ ਹੈ, ਇਹਦੇ ਤੋਂ ਸੌਂਫ ਹੁਣ ਵੱਡਾ ਹੋ ਜਾਏਗਾ ਤੇ ਇਹਦੇ ਉੱਪਰ ਸੌਂਫ ਲੱਗਣਗੇ। ਔਰ ਸੌਂਫ ਤੋਂ ਅੱਗੇ ਤੁਸੀਂ ਦੇਖ ਰਹੇ ਹੋ ਇਹ ਕੁਛ ਗੋਂਗਲੂ ਅਸੀਂ ਬੋਲਦੇ ਹੁੰਦੇ, ਵੈਸੇ ਇਹਨੂੰ ਸ਼ਲਜਮ ਵੀ ਬੋਲਿਆ ਜਾਂਦਾ ਹੈ ਉਰਦੂ ਹਿੰਦੀ ਦੇ ਵਿੱਚ, ਲੇਕਿਨ ਇਹ ਹੈ ਜੀ ਸਾਡੇ ਗੋਂਗਲੂ। ਔਰ ਗੋਂਗਲੂਆਂ ਦੇ ਨਾਲ ਨਾਲ ਜੇ ਅੱਗੇ ਜਾਈਏ ਤੇ ਇਹ ਫਿਰ ਗਾਜਰ ਦਾ ਜਿਹੜਾ ਹੈ ਉਹ ਖੇਤ ਉਹ ਸ਼ੁਰੂ ਹੈ। ਇਹ ਤੁਸੀਂ ਇਹ ਗਾਜਰ ਦੇਖ ਸਕਦੇ। ਸੋ ਇਹ ਹੈ ਕਿ ਜ਼ਿਮੀਂਦਾਰਾਂ ਨੇ ਆਪਣੇ ਲਈ ਆਪਣੇ ਖਾਣ ਲਈ ਹਰ ਚੀਜ਼ ਉਗਾਈ ਹੀ ਹੁੰਦੀ ਹੈ। ਉਹ ਸ਼ਹਿਰ ਦੇ ਗੰਦੇ ਪਾਣੀਆਂ ਤੋਂ ਜਿਹੜੀਆਂ ਸਬਜ਼ੀਆਂ ਬਣਦੀਆਂ ਹਨ ਉਹਨਾਂ ਤੋਂ ਬਚਤ ਲਈ। ਸੋ ਇਹ ਹੈ ਇੱਕ ਲਾਈਫ, ਪਿੰਡ ਦੀ ਲਾਈਫ ਜਿਹਦੀ ਮੈਂ ਤੁਹਾਨੂੰ ਕੁਛ ਝਲਕ ਦਿਖਾਈ ਹੈ। ਦੱਸਣਾ ਕਿ ਕੈਸਾ ਲੱਗਿਆ, ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਹਾਡੇ ਨਾਲ ਇਸ ਤਰ੍ਹਾਂ ਦੇ ਅੱਗੇ ਵੀਡੀਓ ਸ਼ੁਰੂ ਕਰ ਦੇਣਾ। ਮੁਨੀਬ ਸਾਹਿਬ ਕੋ ਤੁਹਾਡੇ ਨਾਲ ਗੱਲ ਹੋ ਜਾਵੇ, ਆ ਜਾਓ। ਇਹ ਹਨ ਜੀ ਮੁਨੀਬ ਇਕਬਾਲ ਵੱਟੂ ਸਾਹਿਬ, ਤੇ ਇਹਨਾਂ ਦਾ ਵੀ ਸ਼ੌਕ ਹੈ, ਮੁਖਤਲਿਫ ਵੀਡੀਓਜ਼ ਪਾਉਂਦੇ ਹਨ। ਕਿਹੜਾ ਚੈਨਲ ਹੈ ਤੁਹਾਡਾ? ਪੰਜਾਬ ਲੋਕ ਟੀਵੀ ਹੈ ਇੱਕ, ਔਰ ਦੂਆ ਹੈ ਰੀਅਲ ਵਿਲੇਜ ਲਾਈਫ ਚੈਨਲ। ਅੱਛਾ, ਰੀਅਲ ਵਿਲੇਜ ਲਾਈਫ ਵਾਲਾ। ਹਾਂ, ਪੰਜਾਬ ਲੋਕ ਟੀਵੀ ਤੇ ਰੀਅਲ ਵਿਲੇਜ ਲਾਈਫ, ਹਾਂਜੀ ਹਾਂਜੀ। ਉਹਦੇ ਤੇ ਤੁਸੀਂ ਇਸੇ ਤਰੀਕੇ ਤੇ ਜਿਸ ਤਰ੍ਹਾਂ ਮੈਂ ਲਾਈਵ ਜਾ ਰਹੀ ਹਾਂ ਇਸ ਤਰ੍ਹਾਂ ਦੀ ਵੀਡੀਓ ਦਿਖਾਉਂਦੇ ਹੋ? ਹਾਂਜੀ ਹਾਂਜੀ। ਜੇ ਅਗਰ ਤੁਸੀਂ ਬਿਲਕੁਲ ਕੋਈ ਇਸ ਤਰ੍ਹਾਂ ਦੀ ਤੁਸੀਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਪਿੰਡ ਦੀ ਲਾਈਫ ਤੋਂ, ਸਪੈਸੀਫਿਕ ਪਿੰਡੂ ਲਾਈਫ ਤੋਂ ਰਿਲੇਟਡ, ਤੇ ਉਹ ਤੁਸੀਂ ਰੀਅਲ ਵਿਲੇਜ ਲਾਈਫ ਉਹਦੇ ਤੇ ਵੀ ਦੇਖ ਸਕਦੇ ਹੋ। ਔਰ ਪੰਜਾਬ ਲੋਕ ਟੀਵੀ ਜਿਹੜਾ ਹੈ ਉਹਦੇ ਤੇ ਵੀ ਦੇਖ ਸਕਦੇ ਹੋ। ਤਾਂ ਬਹੁਤ ਸ਼ੁਕਰੀਆ ਤੁਹਾਡਾ ਨਾਲ ਰਹਿਣ ਦਾ। ਇਜਾਜ਼ਤ ਦਿਓ ਜੀ, ਅੱਲਾ ਹਾਫਿਜ਼।